जी अस्सलाम वालेकुम जी। मेरी अज की कहानी है प्यो ते धी दी। प्यो अपनी धी नूं मिलण वास्ते धी दे घर जांदा है। जाके दरवाज़ा खड़कांदा है। धी बूहा खोलदी है। प्यो नूं वेखदी है ते घुट के जफा मार लैंदी है। प्यो प्यार दिंदा है, सिर मूँह चुमदा है। धी मंजी डांदी है, चादर विछा के आखदी है अब्बा जी बह जाओ। प्यो जदों बहिंदा है ना, वेखदा की है पिया कि धी जिहड़ी है ना, ਉਹ ਸੁੱਕਾ ਹੀ ਹਾਸਾ ਹੱਸਦੀ ਹੈ ਵੀ ਧੀ ਮੇਰੀ ਪਰੇਸ਼ਾਨ ਹੈ। ਧੀ ਦਾ ਹਾਸਾ ਜਿਹੜਾ ਨਾ, ਉਹ ਪਰੇਸ਼ਾਨੀ ਦਾ ਖੁਸ਼ੀ ਦਾ ਹਾਸਾ ਨਹੀਂ। ਬਾਪ ਇਹ ਗੱਲ ਨੂੰ ਸਮਝ ਗਿਆ। 5-7 ਮਿੰਟ ਬਹਿ ਕੇ ਆਖਦਾ ਹੈ, ਲੈ ਫਿਰ ਪੁੱਤਰ ਧੀ ਰਾਣੀ ਮੈਂ ਚੱਲਣਾ ਤੇ ਫੇਰ ਆਵਾਂਗਾ। ਧੀ ਆਖਦੀ ਹੈ ਨਹੀਂ ਅੱਬੂ ਜੀ, ਮੈਂ ਚਾਹ ਬਣਾਉਣੀ ਆ ਤੇ ਚਾਹ ਪੀ ਕੇ ਜਾਇਓ ਜੇ। ਆਂਦਾ ਨਹੀਂ ਪੁੱਤਰ ਮੈਂ ਫੇਰ ਆਵਾਂਗਾ ਤੇ ਮੈਂ ਚੱਲਣਾ ਵਾ। ਉੱਠਦਾ ਹੈ, ਉੱਠ ਕੇ ਟੁਰਨ ਲੱਗਦਾ ਹੈ, ਧੀ ਨੂੰ ਪਿਆਰ ਦਿੰਦਾ ਹੈ ਤੇ ਧੀ ਜੱਫਾ ਮਾਰਦੀ ਏ ਤੇ ਧੀ ਦੇ ਅੰਦਰ ਦਾ ਦੁੱਖ ਜਿਹੜਾ ਹੁੰਦਾ ਨਾ, ਉਹ ਬੰਨੇ ਆ ਜਾਂਦਾ ਤੇ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ। ਪਿਓ ਫੇਰ ਵੀ ਪਿਓ ਹੁੰਦਾ ਹੈ। ਪਿਓ ਅੰਦਰੋਂ ਰੋਂਦਾ ਹੋਇਆ ਧੀ ਦੇ ਸਿਰ ਤੇ ਹੱਥ ਰੱਖਦਾ ਤੇ ਆਂਦਾ ਪੁੱਤਰ ਮੈਂ ਆਵਾਂਗਾ ਫਿਰ ਮੈਂ ਚੱਲਦਾ ਵਾਂ। ਧੀ ਦੇ ਘਰੋਂ ਚੀਕਾਂ ਮਾਰਦਾ ਹੋਇਆ ਨਾ, ਅੰਦਰੋਂ ਲੀਰਾਂ ਲੀਰਾਂ ਹੋਏ ਆ, ਧੀ ਦੇ ਘਰੋਂ ਨਿਕਲਦਾ। ਜੋ ਹੀ ਧੀ ਦੇ ਪਿੰਡੋਂ ਨਿਕਲਦਾ ਤੇ ਬਾਹਰ ਨਿਕਲ ਕੇ ਤੇ ਢਾਈ ਮਾਰ ਕੇ ਰੋਂਦਾ, ਘਰ ਆ ਜਾਂਦਾ। ਕਈ ਦਿਨ ਪਿਓ ਧੀ ਦੇ ਸਦਮੇ ਦੇ ਵਿੱਚ ਹੀ ਨਾ, ਧੀ ਦੇ ਦੁੱਖ ਦੇ ਵਿੱਚ ਹੀ ਮੰਜੀ ਤੇ ਪੈ ਜਾਂਦਾ ਤੇ ਇਹਨਾਂ ਸੋਚਾਂ ਦੇ ਵਿੱਚ ਹੀ ਨਾ ਦੁਨੀਆ ਤੋਂ ਟੁਰ ਜਾਂਦਾ ਵੇ, ਪਰ ਆਪਣੇ ਅੰਦਰ ਦਾ ਦੁੱਖ ਨਹੀਂ ਕਿਸੇ ਨੂੰ ਦੱਸਦਾ। ਧੀ ਇੱਕ ਐਸਾ ਰਿਸ਼ਤਾ ਏ, ਪਿਓ ਨੂੰ ਪਤਾ ਹੈ ਕਿ ਪਿਓ ਕਿਵੇਂ ਆਪਣੀ ਧੀ ਨੂੰ ਪਾਲਦਾ ਹੈ, ਕਿਵੇਂ ਉਹਨੂੰ ਗੋਦੀ 'ਚ ਬਿਠਾਉਂਦਾ ਹੈ, ਕਿਵੇਂ ਉਹਦੇ ਲਾਡ ਲਡਾਉਂਦਾ ਹੈ। ਧੀਆਂ ਖੁਦਾ ਦੀ ਕਿਸਮ ਬੜੀ ਵੱਡੀ ਰਹਿਮਤ ਹੁੰਦੀਆਂ ਨੇ, ਇਹਨਾਂ ਦਾ ਦੁੱਖ ਨਹੀਂ ਵੇਖਿਆ ਜਾਂਦਾ। ਮੇਰੀ ਦੁਆ ਹੈ ਕਿ ਅੱਲਾ ਸੋਨਾ ਸਭ ਦੀਆਂ ਧੀਆਂ ਨੂੰ ਸੁੱਖ ਦੇ, ਚੈਨ ਦੇ, ਅੱਲਾ ਸੋਨਾ ਚੰਗੇ ਨਸੀਬ ਕਰੇ। ਅੱਲਾ ਸੋਨਾ ਸਾਰੀਆਂ ਦੀਆਂ ਧੀਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ ਤੇ ਖੁਸ਼ ਰਹਿਣ। ਤੇ ਮੇਰੇ ਵਾਸਤੇ ਵੀ ਦੁਆ ਕਰਿਓ, ਆਪਣੇ ਵਾਸਤੇ ਵੀ ਦੁਆ ਕਰਿਓ। ਅਸਲਾਮ ਵਾਲੇਕੁਮ।